ਤੇ ਇਹਦਾ ਨਾਮ ਆਪਾਂ ਰੱਖ ਦੇਣਾ ਜੈਕ। ਜੈਕ 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 ਜੈਕ। ਆ ਫੜ ਮੈਨੂੰ, ਮੈਂ ਉੱਤੇ ਬਾਹਰ ਖੜਾ ਨੂੰ ਪਾਈਏ ਦੁੱਧ ਫਿਰ। ਉਹ ਆਪਣਾ ਸਾਈਂ ਪਾਣੀ ਤੇ ਆਈ, ਮੇਰੇ ਦਿਲ ਬਹਿ ਗਿਆ ਜੀ। ਮੈਂ ਸਾਹ ਹੋ ਦਵੇ ਦਾ ਜੈਕ ਕੀ ਹੋਇਆ ਫਾਨੇ? ਭਾਜੀ ਮੈਂ ਤਾਂ ਕੁਛ ਕਿਹਾ ਨਹੀਂ, ਮੈਂ ਤਾਂ ਮਾਫੀ ਮੰਗੀ ਇਹਦੇ ਕੋਲ। ਕਹਿੰਦਾ ਮੇਰੀ ਅੰਮੀ ਬਾਦੂਆਂ ਨੇ ਕਹਿੰਦੀ ਕਹੇ ਕੰਜਰ ਕਿੱਥੋਂ ਆ ਗਏ ਮੇਰੇ ਮੁੰਡੇ ਨੂੰ ਛੇੜ। ਮੈਂ ਜਿਹਨੇ ਸਿਕੰਦਰ ਨੂੰ ਛੇੜਾ ਮੈਂ ਉਹਦੇ ਹੱਥ ਲਾ ਦੇਣੇ। ਉਹ ਸਾਈਂ ਕੁੱਤਾ ਦੰਦਾ। ਮੈਂ ਕਿਹਾ ਸਾਈਂ ਕਿਹੜਾ ਐਸਾ ਹੈ? ਆ ਵੇਖੋ ਕਿੰਨੇ ਛੇੜਿਆ ਤੈਨੂੰ? ਮੈਂ ਛੇੜਿਆ ਹੈ ਇਹ ਦੋਵੇਂ ਸੀ ਕਿਹੜਾ ਕਿਹੜਾ? ਐ ਦੇ ਇਹ ਕੀ ਕਰਦੇ? ਯਾਨੀ ਕਿ ਰੋਟੀ ਬਚ ਜੇ। ਨਹੀਂ ਤਾਂ ਰੱਜਿਆ ਜਾਣਾ ਨਾ VCR ਤੋਂ ਬਾਅਦ ਵਿਹੜੇ ਤੰਗ ਹੁੰਦੇ ਆ। ਉਹਨਾਂ ਕੋਲ ਇਹਨੇ ਜਿਹੜੇ ਹੈ ਨਾ ਸ਼ੌਕੀਨ ਭਾਈ ਨਾ ਜਾਣੇ। ਉਹ ਇਸੇ ਤਰ੍ਹਾਂ ਮੇਰਾ ਇੱਕ ਮਲਕ ਬੂਟਾ ਵਾ ਸ਼ਗਿਰਦ, ਉਹਦੀ ਸ਼ਾਦੀ ਤੇ ਉਹਨਾਂ ਨੇ VCR ਲੈ ਆਂਦਾ। ਉਹ ਹੁਣ ਜਿਹੜੀ ਐਸੀ ਨਾ ਜਗ੍ਹਾ ਤੰਗ ਸੀ, ਜਿੰਨਿਆਂ ਕੋਲ ਬੈਠਿਆ ਗਿਆ ਉਹਨਾਂ ਬਾਅਦ ਤੇ ਉਹ ਜਿਨ੍ਹਾਂ ਨੂੰ ਨਾ ਮੌਕਾ ਮਿਲਿਆ ਉਹਨਾਂ ਜਾ ਕੇ ਡੀਆਂ ਲਾਉਂਦੀਆਂ। ਅੱਛਾ ਸਾਡੇ ਬੜੇ ਅਜ਼ੀਜ਼ ਰਿਸ਼ਤੇਦਾਰ ਜਾਂ ਆਂਢ ਗੁਆਂਢ ਬੜੇ ਬੱਚੇ ਸਾਡੇ ਨਾ ਪਿੰਡ ਦੇ ਵਾਪਡਾ ਚ, ਉਹ ਕਿਸੇ ਦਾ ਜਾ ਕੇ ਨਾ ਉਹ ਖਿਦਮਤ ਹਾਸਲ ਕੀਤੀ। ਉਹਨਾਂ ਨੇ ਕਿਹਾ ਵੀ ਡੀ ਲਾ ਦੇ, ਉਹਨਾਂ ਵਿਚਾਰੇ ਲਾਤੀ। ਫਿਰ ਉਹਨਾਂ ਲਾਤੀ। ਉਹ ਦੇਖਿਆ ਨਾ ਵੀ ਇਹ ਡੀ ਤੇ ਜਾਣ ਕੇ ਲਾਉਂਦੇ ਆ। ਫਿਰ ਮੈਂ ਆਪਣੇ ਤਾਏ ਦੇ ਬੇਟੇ ਨੂੰ ਉਹ ਡੀਆਂ ਦਾ ਰਾਖਾ ਪਾ ਗਿਆ। ਉਹਨੇ ਮੰਜੀ ਡਾਈ ਲਾ ਕੇ ਬਰਸੀ ਲਿਆ ਕੇ ਨਾ ਰੱਖੀ। ਉਹਨੇ ਕਿਹਾ ਹੁਣ ਜਿਹੜਾ ਲਾਊ ਫਿਰ ਉਹ ਸਿੱਧਾ ਬਰਸੀ ਖਾਊਗਾ। ਇਸ ਤਰ੍ਹਾਂ ਨਾ ਫਿਲਮ ਵੇਖਣ ਵਾਸਤੇ ਪਰਚੀ ਦਾ ਡੀਆਂ ਦੀ ਰਾਖੀ ਨਹੀਂ ਬੰਦਾ ਚਾਹੀਦਾ। ਅਸਲਾਮ ਵਾਲੇਕੁਮ ਸਾਰਿਆਂ ਨੂੰ। ਅੱਜ ਦੇ ਨਵੇਂ ਵਲੌਗ ਤੇ ਨਵੇਂ ਦਿਨ ਦੇ ਨਾਲ ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਰ ਢਿੱਲੋਂ ਤੇ। ਜਿਹੜੇ ਡੇਅਰੀ ਫਾਰਮ ਨੂੰ ਲੈ ਕੇ ਵਲੌਗ ਸੀਰੀਜ਼ ਚੱਲ ਰਹੀ ਹੈ, ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦੇ ਰਹੇ ਹੋ। ਸਾਡੇ ਸਾਰਿਆਂ ਦੀ ਮੁਹੱਬਤ ਦਾ, ਪਿਆਰ ਦਾ ਬਹੁਤ ਸ਼ੁਕਰੀਆ। ਸੋ ਮੈਂ ਅੱਜ ਈਦ ਦਾ ਤੀਸਰਾ ਦਿਨ ਹੈ। ਈਦ ਦੀਆਂ ਪਹਿਲੋਂ ਤੇ ਤੀਸਰੇ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਯੋਮੇ ਪਾਕਿਸਤਾਨ ਵੀ ਆ ਤੇ ਅੱਜ ਛੁੱਟੀ ਹੈ ਵੈਸੇ ਤੀਸਰੇ ਦਿਨ ਵੀ। ਕੱਲ ਤੋਂ ਵਰਕਿੰਗ ਡੇ ਆ, ਕੰਮ ਜਿਹੜੇ ਉਹ ਚੱਲਣਗੇ ਕੱਲ ਤੋਂ। ਸੋ ਅੱਜ ਹਲੇ ਮਤਲਬ ਈਦ ਦਾ ਦਿਨ ਆ। ਸੋ ਈਦ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਵਧਾਈਆਂ, ਖੁਸ਼ੀਆਂ, ਈਦ ਮੁਬਾਰਕ। ਸੋ ਅੱਜ ਦਾ ਦਿਨ ਕਿਸ ਤਰ੍ਹਾਂ ਆਉਣਾ, ਸੋ ਮੈਂ ਜਾ ਹੀ ਰਿਹਾ ਡੇਅਰੀ ਫਾਰਮ ਤੇ। ਸੋ ਅੱਜ ਦੇ ਵਲੌਗ ਦੇ ਵਿੱਚ ਕੀ ਹੋਊਗਾ, ਅੱਜ ਦਾ ਵਲੌਗ ਵੇਖੋਗੇ ਤਾਂ ਫੇਰ ਹੀ ਪਤਾ ਲੱਗੂਗਾ, ਤੁਹਾਨੂੰ ਬਹੁਤ ਮਜ਼ਾ ਆਊਗਾ। ਕੱਲ ਤਰ੍ਹਾਂ ਬਹੁਤ ਸਾਰੇ ਸਾਡੇ ਕੋਲ ਦੋਸਤ ਯਾਰ ਜਿਹੜੇ ਉਹ ਮਿਲਣ ਆ ਰਹੇ ਨੇ। ਨਾਲੇ ਅਸੀਂ ਇੱਕ ਦੋ ਫਾਰਮ ਵਿਜ਼ਿਟ ਕਰਨ ਜਾਣੇ ਲਾਗੇ ਮੇਰੇ ਦੋਸਤ ਨੇ ਗਲੀਆ ਇੱਧਰ, ਉਹਨੇ ਘੋੜੇ ਰੱਖੇ ਆ। ਉਹਦਾ ਕੱਲ ਵੀ ਫੋਨ ਆਇਆ ਵੀ ਤੁਸੀਂ ਆਇਓ। ਫਿਰ ਇੱਕ ਸਾਡੇ ਰਫੀ ਸਾਹਿਬ ਨੇ, ਉਹਨਾਂ ਨੇ ਇੱਥੇ ਬੱਕਰੀਆਂ ਦਾ ਤੇ ਦੂਜਾ ਫਾਰਮ ਬਣਾਇਆ। ਕੱਲ ਉਹਨਾਂ ਦਾ ਕਾਲ ਆਈ ਵੀ ਤੁਸੀਂ ਜ਼ਰੂਰ ਆਓ। ਸੋ ਵੇਖਣਾ ਜੇ ਟਾਈਮ ਲੱਗਾ ਦੁਪਹਿਰੇ ਜੇ ਪ੍ਰਾਹੁਣਿਆਂ 'ਚ ਤੇ ਆਪਾਂ ਜ਼ਰੂਰ ਉਧਰੋਂ ਵੀ ਜਾ ਕੇ ਆਵਾਂਗੇ। ਸੋ ਇਸ ਤਰ੍ਹਾਂ ਦਾ ਅੱਜ ਦਾ ਵਲੌਗ ਹੋਣ ਵਾਲਾ। ਰਾਹ ਜਾਂਦੇ ਨਾ ਵਾਹਵਾ ਦਿਨ ਹੋ ਗਏ ਸੀ, ਮੈਂ ਬਾਗੇ ਨਹੀਂ ਆਇਆ ਆਪਣੇ। ਮੈਂ ਕਿਹਾ ਥੋੜੇ ਜਿਹੇ ਨਾਲੇ ਤੋਂ ਅਮਰੂਦ ਲੈ ਜਾਈਏ, ਨਾਲੇ ਦੂਰੋਂ ਅਮਰੂਦ ਚਮਕਦੇ ਦਿਸਦੇ ਆ। ਸੋ ਨਵੇਂ ਅਮਰੂਦ ਜਿਹੜੇ ਆ ਇਸ ਮੌਸਮ ਦੇ ਲੱਗੇ ਆ, ਮੈਂ ਕਿਹਾ ਨਾਲੇ ਤੇ ਤੋੜ ਲੈਨੇ ਥੋੜੇ ਜਿਹੇ ਤੇ ਨਾਲੇ ਬਾਗੇ ਵੇਖ ਕੇ ਜਾਣਾ। ਇਸ ਵਾਰੀ ਫਲ ਬਹੁਤ ਮੈਂ ਨਾ ਉਹ ਬਾਈਪਾਸ ਦੇ ਸਾਹਮਣੇ ਨਾ, ਬਾਈਪਾਸ ਤੇ ਆਪਣੀ ਪੈਲੀ ਬਿਲਕੁਲ ਸਾਹਮਣੇ ਸਮਾਲ ਇੰਡਸਟਰੀ ਹੈ ਤੇ ਇੱਥੋਂ ਬਾਈਪਾਸ ਤੇ ਜਾਂਦੇ ਬੂਟੇ ਜਿਹੜੇ ਦਿਸਦੇ ਵੀ ਪੱਤਿਆਂ ਨਾਲ ਬਹੁਤੇ ਅਮਰੂਦ ਦਿਸਦੇ। ਉਹ ਨਿੱਕਾ ਮਿੱਠੂ ਕਿੱਥੇ ਆ? ਕਿੱਥੇ ਮਿੱਠੂ? ਤੁਹਾਨੂੰ ਅੰਦਰੋਂ ਵੀ ਮਾੜਾ ਜਿਹਾ ਮੈਂ ਵਿਖਾ ਲਿਆ, ਅਗਲੇ ਵਲੋਗਾਂ 'ਚ ਪਹਿਲਾਂ ਵਿਖਾਇਆ ਹੋਣਾ। ਇਹ ਜਿਹੜਾ ਬਾਗਬਾਨ ਹੈ ਉਹਨੂੰ ਦਿੱਤਾ ਵਾ ਠੇਕੇਦਾਰ ਨੂੰ, ਤੇ ਉਹਨੇ ਆਪਣਾ ਕੋਠਾ ਬਣਾਇਆ ਤੇ ਆਹ ਰੱਖਿਆ ਵੇਟ ਕੰਡਾ ਤੋਲਣ ਲਈ। ਆ ਮੁੰਡੇ ਨਿੱਕੇ ਤੋੜਨ ਡੇ ਤੇ ਆਹ ਸਾਰਾ ਅੱਗੇ ਵੀ ਮੈਂ ਤੁਹਾਨੂੰ ਇੱਕ ਦਿਨ ਵਿਖਾਇਆ ਸੀ। ਉਹ ਮੈਂ ਕਿਤੇ ਆਇਆ ਨਾ ਪਹਿਲੇ ਵਲੋਗ ਤੁਸੀਂ ਵੇਖਿਆ ਹੋਣਾ ਵੀ ਉਹ ਬਕੈਨ ਜਿਹੜੀ ਨਾ ਉਦੋਂ ਪਤਝੜ ਸੀ ਵੀ ਲੱਗਦੀ ਸੀ ਵੀ ਸੋਗੀ ਆ, ਤੇ ਹੁਣ ਵੇਖੋ ਪੱਤੇ ਉਹਦੇ ਕਿੱਡੇ ਸ਼ਾਨਦਾਰ। ਆਹ ਬਕੈਣਾ ਦੇ ਮੌਜ ਆ ਵੀ ਛਾਂ ਇੰਨੀ ਵਧੀਆ ਗੂੜੀ ਛਾਂ ਤੇ ਛੱਡ ਗੱਲਾਂ ਤੋਂ। ਸੋ ਥੋੜੇ ਆਪਾਂ ਅਮਰੂਦ ਜਿਹੜੇ ਉਹ ਤੋੜ ਲਈਏ ਤੇ ਦੁਪਹਿਰੇ ਆਪਾਂ ਖਾਂਦੇ ਚਲਾਂਗੇ। ਇਹਦੇ ਮਿਹਦੇ ਵਾਸਤੇ ਬਹੁਤ ਵਧੀਆ ਹੁੰਦੇ ਆ। ਤਾਂ ਮੈਂ ਜਦੋਂ ਹੋਵੇ ਰੇਂਜ 'ਚ ਹੋਣ ਤਾਂ ਮੈਂ ਜ਼ਰੂਰ ਖਾਂਦਾ ਹੁੰਦਾ। ਮੈਨੂੰ ਇੱਦਾਂ ਦੇ ਪਸੰਦ ਆ ਵੀ ਬਹੁਤੇ
ਪੱਕੇ ਵੀ ਨਾ ਹੋਣ ਤੇ ਬਹੁਤੇ ਕੱਚੇ ਵੀ ਨਾ ਹੋਣ, ਕੱਚ ਪੱਕੇ ਜੇ ਨਾ, ਉਹਨਾਂ ਦਾ ਟੇਸਟ ਵਧੀਆ ਹੁੰਦਾ, ਸਵਾਦ ਬਹੁਤਾ ਹੁੰਦਾ। ਛਾਪਰ ਛੁਪਰ ਉਹਨਾਂ ਕੋਲ ਮੰਗਵਾਵਾਂ ਕੋਈ ਲਿਫਾਫਾ ਤੇ ਉਹਦੇ 'ਚ ਪਾ ਕੇ ਖੜਦੇ ਇਹ ਇੱਦਾਂ ਦੇ। ਆਹ ਇੱਕ ਤਾਂ ਪੱਕਾ ਨਾ ਆਪੇ ਡਿੱਗਣ ਡਿਆ, ਸੋ ਇਹ ਨਹੀਂ ਮਤਲਬ ਮੈਨੂੰ ਇਹ ਜਿਵੇਂ ਆਹ ਅਮਰੂਦ ਆ ਇੱਦਾਂ ਦੇ ਬਹੁਤੇ ਵਧੀਆ ਲੱਗਦੇ। ਆਹ ਪੱਕਾ ਆਪੇ ਡਿੱਗ ਪਿਆ ਟੁੱਟ ਕੇ। ਵੱਡਾ ਲਿਫਾਫਾ ਕੋਈ ਨਹੀਂ ਲੱਭਾ, ਥੋੜੇ ਜਿਹੇ ਜਿਹੜਾ ਲੱਭਾ ਮੈਂ ਉਨੇ ਕੁ ਪਾ ਲਏ। ਮੈਂ ਚੱਲ ਇੰਨੇ ਬਹੁਤ ਹੈ, ਵਾਪਸੀ ਜਾਂਦਾ ਜੇ ਮੈਂ ਫੇਰ ਲੰਘਿਆ ਤਾਂ ਘਰ ਵਾਸਤੇ ਲਈ ਜਾਵਾਂਗੇ। ਨਹੀਂ ਇਹਨਾਂ ਨੇ ਚਲੋ ਦਿਹਾੜੀ ਜਿਹੜੀ ਹੈ ਨਾ, ਮੈਂ ਤਾਂ 2-3 ਹੀ ਖਾਣੇ, ਚਲੋ ਬਾਕੀ ਉੱਥੇ ਗੁਜ਼ਾਰਾ ਹੋ ਜਾਊ। ਵਾਰ ਜਾਂਦਾ ਜਾਂਦਾ ਦਿਮਾਗ ਆ ਗਿਆ ਵੀ ਆਪਾਂ ਥੋੜ੍ਹੇ ਜਿਹੇ ਅਮਰੂਦ ਲੈ ਚੱਲੀਏ, ਨਾਲੇ ਤੁਹਾਨੂੰ ਬਾਗ ਵਿਖਾ ਦਈਏ ਫਲ ਕਿੰਨਾ ਵਧੀਆ ਲੱਗਾ। ਕੀ ਹੋਇਆ ਫਨ? ਭਾਜੀ ਮੈਂ ਤਾਂ ਕੁਛ ਕਿਹਾ ਹੀ ਨਹੀਂ, ਮੈਂ ਤਾਂ ਮਾਫੀ ਮੰਗੀ ਇਹਦੇ ਕੋਲ। ਕਹਿੰਦਾ ਮੇਰੀ ਅੰਮੀ ਬਾਦੂਆਂ ਨੇ ਕਹਿੰਦੀ ਕਹੇ ਕੰਜਰ ਕਿੱਥੋਂ ਆ ਗਏ ਮੇਰੇ ਮੁੰਡੇ ਨੂੰ ਛੇੜਿਆ। ਮੈਂ ਜਿਹਨੇ ਸਿਕੰਦਰ ਨੂੰ ਛੇੜਿਆ ਮੈਂ ਉਹਦੇ ਹੱਥ ਲਾ ਦੇਣੇ, ਉਹ ਸਾਈਂ ਕੁੱਤਾ ਦੰਦਾ। ਮੈਂ ਕਿਹਾ ਸਾਈਂ ਕਿਹੜਾ ਐਸਾ ਹੈ? ਆ ਵੇਖੋ ਕਿੰਨੇ ਛੇੜਿਆ ਸੀ ਤੈਨੂੰ? ਮੈਂ ਛੇੜਿਆ ਹੈ ਇਹ ਦੋਵੇਂ ਸੀ ਕਿਹੜਾ ਕਿਹੜਾ? ਐ ਦੇ ਸੀ ਇਹ ਕੀ ਕਰਦੇ? ਯਾਨੀ ਕਿ ਰੋਟੀ ਬਚਦੀ। ਰੋਟੀਆਂ ਦੀ ਗੱਲ ਹੀ ਨਹੀਂ ਹੈਗੀ। ਉਹ ਕਹਿੰਦੇ ਚੱਬੋ ਲੋੜਾ ਨਹੀਂ ਦੇਣਾ। ਰੱਬ ਸਾਈਂ ਕਹਿੰਦਾ ਨਹੀਂ, ਚੱਬੋ ਲੋੜਾ ਦੇਣਾ। ਰੱਬ ਵੱਲੋਂ ਤਾਂ ਇਹ ਗੱਲ ਆਉਂਦੀ ਹੈ ਨਾ, ਤੈਨੂੰ ਬੰਦੇ ਕਹਿਣ ਨਹੀਂ ਨਾਲੇ ਆਨਾ ਮੈਨੂੰ ਉਹ ਸੀੜੀਆਂ ਵਾਲੇ ਨੇ ਕਿਹਾ ਤੂੰ ਮਰ ਜਾਣਾ, ਨਾਲੇ ਉਹਦਾ ਕਰਕੇ ਰੋਣ ਡਿਆ ਕਿ ਇਹਨਾਂ ਦਾ ਕਰਕੇ ਰੋਣ ਡਿਆ? ਸੀੜੀਆਂ ਨਾਲ ਤੈਨੂੰ ਕਿਆ ਮਰ ਜਾਣਾ, ਸਾਡਾ ਵੀ ਕਸੂਰ ਦੱਸ। ਅਸੀਂ ਤੇ ਕੋ ਮਾਫੀ ਮੰਗੀ ਯਾਰ, ਮਾਫੀ ਦੇ ਸਾਨੂੰ, ਏਦਾਂ ਹੀ ਕੀਤਾ ਹੈ। ਚੱਲ ਇਹ ਸੁਲਾ ਕਰ ਲਾ, ਐਂ ਸੁਲਾ ਕਰ ਮੇਰੇ ਨਾਲ, ਕਰ ਲਾ ਸੁਲਾ। ਸੁਲਾ ਕਰ ਦੇ ਲਾ, ਨਹੀਂ ਕਰਨੀ ਸੁਲਾ ਮੇਰੇ ਸਾਹ ਨਹੀਂ ਸੁਲਾ ਕਰਨੀ। ਔਰ ਲਾ ਚਲ ਮੈਂ ਉਹ ਚੱਲ ਚਪੇੜਾਂ ਤੇ ਖਾਓ ਤੇ ਸੁਲਾ ਫੇਰ ਹੀ ਕਰੂਗਾ। ਲੈ ਬਾਤ ਕਰ, ਬਹੁਤ ਹੱਥ ਪਾਰਾ ਤੇਰਾ। ਹੁਣ ਪਤਾ ਸੁਲਾ ਗਈ ਮੇਰੀ। ਇੱਧਰ ਵੇ ਭਾਜੀ ਹਾਂ। ਵਿਆਹਾਂ ਤੇ ਮੈਨੂੰ ਉਹ ਨੂਰਾ ਵੀ ਛੇੜਦਾ। ਹਾਂ ਇਹ ਸਾਡੀ ਰੋਟੀ ਬਚਾਓ ਹੋ ਜੇ ਹਾਂ ਮਨਾਨਾ ਵਾਸਲ ਕਿ ਰੋਟੀ ਘੱਟ ਖਾਦੀ ਨਹੀਂ ਤੈਨੂੰ ਰੋਟੀ ਥੋੜੀ ਜਿਹੀ ਦੱਸ ਮੈਨੂੰ ਖਾਣ ਦਾ ਬਗਾ ਯਾਰ ਮਾਸ਼ਾ ਇੰਤਜ਼ਾਮ ਬੜਾ ਖੁੱਲਾ ਕੀਤਾ। ਜਦੋਂ ਆਪ ਦਾ ਮੇਰੀ ਆਵਾਜ਼ ਹੀ ਹੋਣੀ ਨਾ, ਲੋਕਾਂ ਦੇ ਪੈਸੇ ਨਹੀਂ ਦੇਗੇ। ਤੂੰ ਰੋਇਆ ਗਾ ਫਿਰ ਤੂੰ ਦਿਲ ਵੱਡਾ ਹੋਇਆ ਕਰ, ਤੂੰ ਬੰਦੇ ਤੇ ਉਹ ਰੋਂਦੇ ਤੇਰੇ ਇੱਦਾਂ ਵੱਡਾ ਰੱਖੇ ਉਧਰੋਂ ਭਾਈ ਨੇ ਆ ਉਹ ਬਸ ਕਰ ਮੇਰੇ ਤਾਂ ਹੁਣ ਕੀ ਹੋਇਆ, ਦਰਦ ਹੋਈ ਨਾ? ਹਾਂ ਦਰਦ ਆਪਣੇ ਆਪ ਨੂੰ ਦਰਦ ਹੁੰਦੀ ਹੈ। ਅੱਛਾ ਚਲੋ ਸਹੀ, ਤੈਨੂੰ ਦਰਦ ਨਹੀਂ ਹੁੰਦੀ? ਚੱਲ ਹੁਣ ਸੁਲਾ ਕਰਨੀ ਕਿ ਨਹੀਂ ਫਾਨੇ ਮੈਂ? ਚੱਲ ਸਲਾਮ ਅਲੈਕੁਮ। ਨਹੀਂ ਉਹ ਕਾ ਵੇਲਾ ਉਹ ਕਾ ਉਹ ਆਏ ਨਹੀਂ ਸਦਕੇ ਸੁਣਾ। ਹੁਣ ਆਵੇ ਮੈਂ ਨਾਲ ਨਾ ਜਾ ਕੇ ਮੇਰੀ ਸੁਣਾ ਆ ਗਈ ਹੁਣ, ਫਿਰ ਤੇਰੇ ਘਰ ਜਾਟਾ ਫ੍ਰੀ ਲੱਗ ਦੇਣੀਆਂ ਸੀ। ਮਾਮਾ ਲਿਸਟ ਵੀ ਲੱਭ ਲੈ 24 ਸਿਆਲਾ ਭਾਈ ਆਦਾ ਰਿਸ਼ਤਾ ਨਹੀਂ ਲੈ ਤਾਂ ਪਹਿਲੋਂ ਲੱਗ ਰਿਸ਼ਤਾ ਆਵੇ ਨਾ ਰਿਸ਼ਤਾ ਮੇਰਾ ਲੈਟਾ ਕਿੱਥੇ ਲਾਉਣੀ? ਲੈ ਤਾਂ ਵੀ ਰਿਸ਼ਤਾ ਤੇ ਲੱਭ ਦੇ, ਟੈਨਸ਼ਨ ਨਾ। ਚੱਲੋ ਜਾਣ ਦੇ ਨਹੀਂ ਬਾਨਾ ਤੇਰਾ ਰਿਸ਼ਤਾ ਲਾ ਫੇਰ ਰਿਸ਼ਤਾ ਲਾ। ਹਾਂ, ਮੈਂ ਲੈ। ਜਾਣ ਡਿਆ ਸੀ, ਮੈਂ ਕਿਹਾ ਸਲਾਮ ਕੋਈ ਨਾ ਅਕਬਰ सफा जाने रहमा पेला अज पेला गो सलाम मुस्तफा जाने रहमा पेला अज पेला गो सलाम जिसने देखा नबी हम उनके नहीं जिसने देखा नबी हम उनके उम्मती तेरी किस्मत पे लागो सलाम मुस्तफा जाने रहमा पेला अज पेला दो। ਮਾਸ਼ਾਅੱਲਾ ਜੀ ਸਾਈਂ ਆਸਮ, ਕੀ ਬਾਤ ਹੈ। ਕੀ ਨਾਂ ਤੁਹਾਡਾ ਦੱਸਿਓ? ਦੱਸਿਓ ਕੀ ਨਾਂ? ਨੀਰੂ ਬਾਜਵਾ ਨੀਰੂ ਬਾਜਵਾ ਨਹੀਂ, ਤਜਿੰਦਰ ਬਾਜਵਾ ਬਾਜਾ ਸਾਹਿਬ। ਨਿਊਜ਼ੀਲੈਂਡ ਤੋਂ ਬੋਲਦੇ, ਪਤਾ ਨਿਊਜ਼ੀਲੈਂਡ ਦਾ? ਆ ਜਿਹੜੇ ਹਾੜੀ ਇੰਡੀਆ ਕੋ ਹਾਂ ਇੰਡੀਆ ਨੂੰ ਹਾਰੀ ਜਿਹੜੀ team। ਹਾਂ ਕੁਛ ਵੀ ਨਹੀਂ, ਮੈਂ ਕਿਹਾ ਧੁੱਪ ਲਿਖਣੀ ਹੈ ਭਾਜੀ। ਤੁਸੀਂ ਕੀ ਸੈਟਲਾਈਟ ਲਾਇਆ? ਮੈਂ ਤੂੰ ਨਾ ਟੈਨਸ਼ਨ ਨਾ,
ਹਾਂਜੀ ਇੱਥੇ ਆਂਦੇ ਆਉਣਾ ਤੈਨੂੰ ਮਿਲਣ। ਇਹ ਕੁਛ ਨਹੀਂ ਚਾਹੀਦਾ, ਪਿਆਰ ਤੁਹਾਡਾ। ਹਾਂਜੀ ਦੱਸ ਕੀ ਚਾਹੀਦਾ? ਕਹਿੰਦੇ ਤੂੰ ਕਹਿ ਪਿਆਰ ਚਾਹੀਦਾ ਤੁਹਾਡਾ। ਪਿਆਰ ਚਾਹੀਦਾ। ਪਿਆਰ ਹੀ ਪਿਆਰ ਮੇਰੇ ਲਈ ਕੋਈ ਗੱਲ ਨਹੀਂ। ਬਹੁਤ ਪਿਆਰ ਹੈ ਤੈਨੂੰ bro, ਤੂੰ ਮੈਂ ਤੈਨੂੰ ਦੱਸ ਨਹੀਂ ਸਕਦਾ ਕਿ ਤੇਰਾ ਬਹੁਤ ਜ਼ਿਆਦਾ ਪਿਆਰ ਹੈ ਤੈਨੂੰ। ਸਾਰਾ ਜਹਾਨ ਵੇਖਣ ਡਿਆ। ਚਲੋ ਕੋਈ ਨਾ, ਮਾਂ ਚੜ੍ਹਦੀ ਉਮਰਾਂ ਬਖਸ਼ੇ ਤੇ ਆਹੋ ਹਾਂਜੀ ਉਹ ਤੈਨੂੰ ਭਰਾਵਾ ਇੰਡੀਆ ਮਾਰ ਕੇ ਖੈਰ ਬਾਰਕ ਹਾਂਜੀ ਸੌਰੀ ਬਾਬਰ ਆ ਗਿਆ। ਬਾਬਰ ਢਿੱਲੋਂ ਇਹਨੇ ਸਾਰੇ ਦਾ ਮੈਚ ਨਹੀਂ ਆਉਣਾ, ਬਾਬਰ ਨੇ ਆਉਣਾ। ਜਿਹੜਾ ਮੈਸੇਜ ਆਉਂਦਾ ਬਾਬਰ ਜਿਹੜਾ ਮੈਸੇਜ ਆਉਂਦਾ ਜੀ ਸਾਰਿਆਂ ਦਾ ਜੀ ਸਾਹਿਬ ਜਨਾਬ ਜੀ ਆਇਆਂ ਵੈਲਕਮ। ਔਰ ਜੀ ਇਹਦੀ ਸਾਹਿਬ ਹੋਰ ਸਰ ਕੀ ਹਾਲ? ਠੀਕ ਠਾਕ ਜੀ? ਇਹ ਹਾਲ ਨੇ। ਓ ਦੋਸਤਾਂ ਕੀ ਹਾਲ ਜੜੇ ਠੀਕ ਠਾਕ? ਮੈਂ ਵੀ ਬਹੁਤ ਚਾਹ ਰਿਹਾ, ਮੈਨੂੰ ਤਾਂ ਬਾਬਰ ਅੱਲਾ ਦੀ ਕਸਮ ਦੱਸ ਦੇ ਯਾਰ। ਫਿਰ ਮੈਂ ਨਾਟ ਸਮਾਂਡਿੰਗ ਕਦੋਂ ਕਾਲ ਕੀਤੀ ਤੇ ਐਵੇਂ ਨਾ ਮਾਰ ਉਤਲੀਆਂ ਹੋਣੀਆਂ। ਬਾਬਰ ਇੰਜੋਏ ਕਰ ਰਿਹਾ ਭਾਈ ਪੂਰਾ, ਬਾਬਰ ਦੀ ਕੀ ਬਾਤ ਬਲਕਿ ਆ ਪ੍ਰਚਾਰ ਵਾਲੀ ਟੀਮ ਸਾਰੀ, ਗੱਲ ਦੀ ਕਰ ਲਈ ਪ੍ਰਚਾਰ ਵਾਲੀ ਸਾਰੀ ਟੀਮ ਭਾਈ, ਹੈ। ਪ੍ਰਚਾਰ ਵਾਲੀ ਟੀਮ ਸਹੀ ਹੈ ਭਾਈ। ਬਸ ਮੈਂ ਨਾ ਬੜਾ ਹੈਰਾਨ ਹੋਣ ਡਿਆ, ਸ਼ਾਇਦ ਦਾ ਮੈਸੇਜ ਆਇਆ ਬਾਬਰ। ਮੈਂ ਕਿਹਾ ਕਿਹੜਾ ਬਾਬਰ? ਆਂਦਾ ਵੀ ਬਾਬਰ ਢਿੱਲੋਂ। ਮੈਂ ਕਿਹਾ ਬਾਬਰ ਮੈਨੂੰ ਕਿਉਂ ਨਹੀਂ ਦੱਸਿਆ ਭਾਈ? ਇਹ ਗੱਲ ਕੀ ਆ? ਹੈ ਬਾਬਰ ਕੀ ਗੱਲ ਸੀ? ਇਹ ਗੱਲ ਹੀ ਅੱਜ ਕਰਨਾ ਹੈ। ਹੈ ਇਹ ਗੱਲ ਹੀ ਕਰਨਾ ਹੈ? ਅਸੀਂ ਲਾਮੇ ਚੱਲਣ ਰਹਿਣਾ। ਕਿਉਂ ਬਾਬਰ? ਮੈਂ ਤਾਂ ਲਾਮੇ ਚੱਲਣ ਨੂੰ ਹੀ ਆ ਭਰਾਵਾ ਸਾਰਿਆਂ ਦੇ, ਕੋਈ ਗੱਲ ਨਹੀਂ। ਨਹੀਂ ਭਾਈ ਅਸੀਂ ਹਰ ਪਾਸੇ ਲਾ ਲਾਮਾ ਕਰਾ ਸਾਡਾ ਬਾਬਾ ਸਾਹਿਬ ਤੇ ਤੁਹਾਡਾ ਸ਼ੁਕਰੀਆ ਅਦਾ ਕਰਦਾ। ਤੇ ਐਸੇ ਭਾਈ ਮੁਬਾਰਕਬਾਦ ਦੇਣਾ ਹੈ। ਮਿਹਰਬਾਨੀ ਤੁਹਾਡੀ, ਸ਼ੁਕਰੀਆ ਬਾਬਰ ਭਾਈ, ਤੁਸੀਂ ਆਏ, ਬਹੁਤ ਚੰਗਾ ਲੱਗਾ ਫਾਰਮ ਮੈਨੂੰ। ਬਣਾਇਆ ਸਾਹਿਬ ਐਸੇ ਮੁਬਾਰਕਬਾਦ ਭਾਈ ਦੇਣਾ ਹੈ। ਬਹੁਤ ਬਹੁਤ ਮੁਬਾਰਕ। ਮੈਂ ਵੈਸੇ ਸਹੀ ਗੱਲ ਦੱਸਾਂ, ਅਸੀਂ ਕੱਲ ਜਿਹੜਾ ਦਿਨ ਲੰਘ ਕੇ ਗਿਆ, ਮੈਂ ਤੇ ਜ਼ਵਾਰ ਨੇ ਕਾਰਡ ਦੇਣ ਜਾਣਾ ਦਾ ਹੈ। ਪਲਾਨ ਸੀਗਾ ਤੁਹਾਡੇ ਕੋਲ ਹੁਣ ਤੋਂ। ਅਸੀਂ ਤਾਂ ਸਾਰ ਕਾਰਡ ਦੇਣ ਜਾਣਾ ਹੈ। ਅੱਛਾ ਹਾਂ ਜੋ ਰੱਬ ਨੂੰ ਦੁਨੀਆ ਹੈ। ਤੇ ਫਿਰ ਸਾਡੇ ਕੋਲ ਤੁਸੀਂ ਮਾਰ ਅਸੀਂ ਪਿੱਛੇ ਮੁੜ ਜਾਂਦੇ। ਤੁਸੀਂ ਆਓ ਫਿਰ ਵੀ ਆਓ। ਹਾਂ ਉਹ ਉਹਨਾਂ ਨੂੰ ਉਹਦੀਆਂ ਛੁੱਟੀਆਂ ਮੁੱਕ ਗਈਆਂ, ਹੁਣ ਅੱਜ ਉਹਨਾਂ ਨੂੰ ਬੁਲਾ ਲਿਆ ਵਾਪਸ। ਕੱਲ ਦਾ ਪਲਾਨ ਸੀ, ਕੱਲ ਬਣਿਆ ਨਹੀਂ। ਬਾਹਰ ਲੈ ਲੋਕ ਤਾਂ ਤੁਹਾਨੂੰ ਕਹਿੰਦੇ ਨੇ ਨਾ ਕਿ ਕਿਹੜਾ ਕੰਮ ਸ਼ੁਰੂ ਕਰ ਲਿਆ, ਲੇਕਿਨ ਇਹ ਕੰਮ ਬੜਾ ਚੰਗਾ ਹੈ ਤੇ ਦਿਲ ਦੇ ਕਰੀਬ ਹੈ। ਇਸੇ ਬਹਾਨੇ ਤੁਸੀਂ ਹੁਣ ਪਿੰਡ ਵੀ ਆਓਗੇ, ਠੀਕ ਹੈ, ਸੇਬ ਨਾਲ ਵੀ ਅੱਗੇ ਪਿੱਛੇ ਸਾਰਾ ਮਾਮਲਾ ਸਹੀ ਹੋ ਜਾਏਗਾ। ਲੋਕਾਂ ਦੇ ਕਹਿਣ ਤੇ ਥੋੜਾ ਲੱਗਾ, ਲੋਕ ਹੋਰ ਥੋੜਾ ਕੁਝ ਕਹਿੰਦੇ ਸਾਨੂੰ। ਲੋਕ ਤਾਂ ਕਹਿੰਦੇ ਹੀ ਰਹਿੰਦੇ ਨੇ। ਹਾਂ ਕੋਈ ਗੱਲ ਨਹੀਂ, ਖੈਰ ਅੱਲਾ ਇਸ ਫਰਦੇ। मुखालफ से ना घबरा ए अकाब। दोबारा और दे। ए तुंदिए बादे मुखालफ से ना घबरा ए अकाब, ये तो चलती है तुझे ऊंचा उड़ाने के लिए। ਵਾਹ ਜੀ ਵਾਹ। ਤੈਨੂੰ ਨਹੀਂ, ਤੇਰੇ ਪਰ ਵੱਡੇ ਚਾਹੀਦੇ। नासिर साहब जिंदा रहना है तो मेरे कारवां बन के रहो, हाँ। इस जमीन की पस्तियों में आसमां बन के रहो। हाँ। ਪੜ੍ਹਨਾ ਸੀ। ਇਹ ਤੁਹਾਡਾ ਸੀ, ਤੁਸੀਂ ਹੋਰ ਕੋ ਪੜ ਲਓ। ਇਹ ਸਾਂਝਾ ਸ਼ੇਰ ਹੀ। ਸਾਨੂੰ ਹੁੰਦਾ ਹੀ ਕੋਈ ਹੈ। ਹੋਇਆ ਏਦਾਂ ਵੀ ਪ੍ਰਾਹੁਣੇ ਆਏ ਨਾ, ਆਂਦੇ ਵੀ ਵਿਆਹ ਤੇ ਜਾਣਾ ਤੇ ਮੇਰੇ ਨਾਲ ਚੱਲ ਵਿਆਹ ਤੇ। ਮੈਂ ਕਿਹਾ ਵੀ ਮੇਰੇ ਕੋਲ ਲਾਹੌਰ ਤੋਂ ਮਹਿਮਾਨ ਆ ਰਹੇ, ਮੇਰੇ ਕੋਲ ਤੇ ਜਾਇਆ ਨਹੀਂ ਜਾਣਾ। ਤੇ ਸਿਕੰਦਰ ਕੀ ਆਂਦਾ? ਸਿਕੰਦਰ ਫਿਰ ਮੈਂ ਕਿਹਾ ਤੁਸੀਂ ਪੜਾਉਣੇ ਸਾਹਮੋ, ਮੈਂ ਤਾਂ ਜਗ੍ਹਾ ਤਾਂ ਚੱਲ ਦਿੰਦਾ। ਵਿਆਹ ਚੱਲ ਜਾ। ਚੀਮਾ ਸਾਹਿਬ ਆਹ ਲੈ ਜਾਂਦੇ। ਆ ਤੁਸੀਂ ਇਹਨੂੰ ਬਿਠਾਓ ਜੀ, ਇਹਨੂੰ ਰਜਾਓ ਇੱਕ ਵਾਰੀ। ਤੁਸੀਂ ਜਾਨ ਸੀ ਨਾ ਆਪਣਾ ਚੰਗਾ ਰੱਖਿਆ। ਹਾਂ। ਅਗਲੇ ਘਰ ਵਾਲੇ ਨੁਕਸਾਨ ਚ ਠੀਕ ਹੈ। ਹਾਂ। ਬਹੁਤ ਵੈਲਕਮ। ਸਿਕੰਦਰ ਆਵੇ ਸਾਡੇ ਨਾਲ। ਨਹੀਂ ਕੋਈ 20-50 ਬੰਦਿਆਂ ਦੀ ਰੋਟੀ ਵਾਧੂ ਪੱਕੀ ਹੁੰਦੀ ਆ। ਹਾਂ ਨਹੀਂ ਜਾਣਾ ਸਿਕੰਦਰ ਵਿਆਹ ਤੇ? ਯਾਰ ਬਹੁਤ ਤੁਸੀਂ ਸਾਡੇ ਨਾਲ ਜਾਇਆ ਨਹੀਂ ਕਰੋ। ਸਿਕੰਦਰ ਛਾ ਗਿਆ ਸਿਕੰਦਰ। ਇਹਨੂੰ ਵੇਖ ਜਰਾ। ਕਿਵੇਂ ਕਰਦਾ ਹੁੰਦਾ ਚੀਮਾ ਸਾਹਿਬ? ਇਹ ਲੈ ਆਂਦਾ ਫਿਰ ਸਿਕੰਦਰ ਨੂੰ ਆਪਾਂ, ਹੈਂ? ਮਿਹਰਬਾਨੀ। ਸਾਡਾ ਟਾਰਗੇਟ ਇਹ ਆ ਵੀ ਸਿਕੰਦਰ ਰਜਣਾ ਚਾਹੀਦਾ, ਬਾਕੀ ਕੁਝ ਹੋਵੇ ਨਾ। ਜੋ ਸਿਕੰਦਰ ਸਿਕੰਦਰ ਯਾਰ ਥੋੜਾ ਸਮਾਰਟ ਹੋ ਯਾਰ। ਨਹੀਂ ਸਿਕੰਦਰ ਹੁਣ ਕੰਮ ਕਰਾਉਂਦਾ, ਸਮਾਰਟ ਹੋ ਜਾਊਗਾ। ਇਨਸ਼ਾਅੱਲਾ ਹੋ ਜਾਏਗਾ। ਸਿਕੰਦਰ ਦਾ ਵਿਆਹ ਵੇਖਣਾ ਹੈ, ਉਹ ਵੀ ਵੇਖੋ ਇੱਧਰ। ਸਵਾਦ ਆ ਰਿਹਾ। ਅਨਾਰ ਬੜੇ ਸੋਹਣੇ ਲੱਗੇ। ਹੈ ਅਨਾਰ ਬੜੇ ਸੋਹਣੇ। ਅਨਾਰ ਬੜੇ ਸੋਹਣੇ। ਇੱਕ ਦਿਨ ਇਹੋ ਜਿਹੇ ਸਟੇਜ ਤੇ ਤੂੰ ਹੀ ਖਲੋਤਾ ਹੋਏਗਾ, ਕਿਉਂ ਹੈ?
ਬਾਬਾ ਢੋਣੀ ਥਣਨ ਲੱਗੇ ਸੜਨਗੇ ਬਾਬਾ ਹੁਣੀ ਹਾਂ ਇਦਾਂ ਦੇ ਸਟੇਜ ਤੱਕ ਚੜਨਾ ਤੂੰ ਐ ਫਿਰ ਉਹਨਾਂ ਨੇ ਸਟੇਜ ਤੇ ਚੜ ਕੇ ਰੋਟੀ ਦੀਆਂ ਪਲੇਟਾਂ ਲਿਆਓ ਯਾ ਖਦਾ ਯਾਰ ਆ ਵਿਆਹ ਤੋਂ ਆ ਗਏ ਵਾਪਸ ਮੈਂ ਵਹਾਂ ਵੀ ਚਾਚੀ ਹੁਣੀ ਦੇਈ ਜਾਂਦੇ ਆ ਲੈ ਲੂ ਅੱਜ ਨਾ ਚਾਚਾ ਕਿੰਨੇ ਨੂੰ ਦੇ ਲਿਆ ਉਹ ਬਰਾਮਦਾ ਹੋ ਗਿਆ ਉਧਰ ਹੋ ਗਿਆ ਥੋੜਾ ਜਿਹਾ ਰਹਿ ਗਿਆ ਆ ਰਹਿ ਗਿਆ ਹੁਣ ਬੜਾ ਤੇਜ਼ ਆਈ ਤੇ ਕੰਮ ਕਰਨ ਦੇ ਕੀ ਹੋ ਗਿਆ ਤੁਹਾਨੂੰ ਕਹੀਏ ਤਾਂ ਹੋਰ ਸ਼ੁਰੂ ਕਰੀਏ ਹਾਂ ਮੈਂ ਵਿਖਾ ਕੇ ਲਿਆਵਾਂ ਵੀ ਕਿੰਨਾ ਕੁ ਹੋ ਗਿਆ ਮੈਂ ਛੱਤ ਤੇ ਦੇਈ ਜਾਂਦੇ ਲੈ ਮੈਂ ਵੇਖ ਲਵਾਂ ਉਹ ਚਾਚਾ ਪੱਠਾ ਪੱਠਾ ਪਾਤਾ ਹਾਂਜੀ ਨਵਾਤੀ ਹੈ ਡੰਗਰ ਜੀ ਜੀ ਚਲੋ ਅਸੀਂ ਵਿਆਹ ਵੇਖਣ ਤੁਰ ਗਏ ਹੋਰ ਫੌਜੀ ਸਾਹਿਬ ਠੀਕ ਜੀ ਵੇਖਾਂ ਵੀ ਕੀ ਉੱਤੇ ਹੋ ਰਿਹਾ ਕਿੰਨਾ ਕੁ ਹੋ ਗਿਆ ਵਾ ਵਿਕਾਸ ਹਾਂ ਆ ਥੋੜਾ ਜਿਹਾ ਰਹਿ ਗਿਆ ਭਾਜੀ ਅੱਛਾ ਹਾਂਜੀ ਸਾਰੇ ਫਿਰ ਗਏ ਲੈਵਲ ਠੀਕ ਹੈ ਹਾਂਜੀ ਭਾਈ ਲੈਵਲ ਠੀਕ ਹੈ ਬਿਲਕੁਲ ਉਹ ਪਰਦੇ ਤੇ ਵੀ ਭਾਜੀ ਦੇ ਆਏ ਇੱਥੇ ਵੀ ਆ ਗਿਆ ਹੁਣ ਇਧਰ ਰਹਿ ਗਿਆ ਇੱਕ ਬਸ ਹਾਂਜੀ ਉਹ ਰਹਿ ਗਿਆ ਬਸ ਉਹ ਵੱਡਾ ਬਰਾਂਡਾ ਹਾਂ ਚਲੋ ਠੀਕ ਹੈ ਲੈ ਮੋਟਾ ਥੋੜਾ ਜਿਹਾ ਦੇ ਦੇਣਾ ਸੀ ਨਹੀਂ ਭਾਜੀ ਉੱਤੇ ਨਾ ਹੁਣ ਇਹਨੇ ਨਾ ਇੱਕ ਵਾਰੀ ਨਾ ਪਾੜ ਜਾਣਾ ਵਲੇ ਨੇ ਅੱਛਾ ਸਵੇਰੇ ਤੇ ਨਾ ਗੋਇਆ ਮਿੱਟੀ ਜਿਹੜਾ ਨਾ ਉਹ ਪਤਲਾ ਪਤਲਾ ਗਰਮਾਲੇ ਦੇ ਨਾਲ ਫੇਰ ਦੇਣਾ ਆ ਫਿਰ ਉੱਤੇ ਉਹ ਫੇਰਨਾ ਹਾਂਜੀ ਇਸ ਵਜ੍ਹਾ ਤੋਂ ਕਿਉਂਕਿ ਅੱਗੇ ਜਿਹੜਾ ਛੱਤਾ ਠੀਕ ਤੇ ਬਹੁਤਾ ਸਿਰਕੀ ਕਰਨੇ ਤੇ ਪਈ ਆ ਫਿਰ ਬਹੁਤਾ ਵਜ਼ਨ ਨਹੀਂ ਨਾ ਇੰਨਾ ਚੰਗਾ ਚਲੋ ਠੀਕ ਇੰਦਰ ਆਪਣੇ ਇੱਧਰ ਜਿਹੜੇ ਬਾਹਰ ਬੂਟੇ ਲਾਏ ਸੀ ਤੇ ਸਾਰੇ ਉਹ ਵੀ ਮਾਸ਼ਾਅੱਲਾ ਤੁਰ ਪਏ ਆ ਤੇ ਆਉਂਦੇ ਸਾਲ ਨੂੰ ਆਪਣੇ ਵਾੜੇ ਤੇ ਇੱਧਰ ਛਾਂ ਹੀ ਛਾਂ ਹੋ ਜਾਣੀ ਉਹ ਉੱਥੇ ਤੱਕ ਬੂਟੇ ਮੈਂ ਲਾਏ ਸਾਰੇ ਪਾਸੇ ਤੇ ਇਧਰੋਂ ਉਹ ਸਾਹਮਣੇ ਇਹ ਇਸ ਜਗ੍ਹਾ ਤੇ ਜਿੱਥੇ ਆ ਪੱਠੇ ਵੱਡੇ ਇੱਥੇ ਆਪਾਂ ਬਣਾ ਦੇਣਾ ਵਾ ਪੂਲ ਤੇ ਉੱਥੇ ਵੀ ਦਰਖਤ ਬੂਟੇ ਲਾ ਦੇਣੇ ਜਿਹੜਾ ਉੱਥੇ ਵੀ ਛਾਂ ਛੂ ਹੋ ਜਾਏ ਤੇ ਇਸ ਖਿੱਤੇ ਜਾਂ ਖੱਤੇ 'ਚ ਆਪਾਂ ਇਹਦੇ 'ਚ ਸਟਾਕ ਕਰਨਾ ਵਾ ਸਾਲੇ ਤੇ ਤੂੜੀ ਵਗੈਰਾ ਦਾ ਬਾਕੀ ਇਹਦਾ ਖੁੱਲਾ ਰਹੂਗਾ ਪੱਠੇ ਪੁੱਠੇ ਬੀਜੇ ਜਾਣਗੇ ਤੇ ਇਧਰ ਵਿਆਹ ਤੇ ਮੈਂ ਗਿਆ ਸੀ ਨਾ ਪੱਠੇ ਪੁੱਠੇ ਪਾਤੇ ਤੇ ਮੱਖੀ ਜਿਹੜੀ ਨਾ ਵਾਕਈ ਬਹੁਤ ਹੈ ਸਪਰੇਅ ਤੇ ਮੈਂ ਇੱਕ ਵਾਰੀ ਕੀਤੀ ਆ ਪਰਸੋਂ ਤੇ ਫਿਰ ਇੱਕ ਵਾਰੀ ਕਰ ਦਾਂਗੇ ਮੈਨੂੰ ਲੱਗਦਾ ਪੈਂਦਾ ਨਾ ਕਮਾਲ ਪੈਂਦਾ ਤੇ ਮਿੱਠਾ ਹੁੰਦਾ ਉਹਦਾ ਕਰਕੇ ਮੱਖੀ ਬਹੁਤ ਆਉਂਦੀ ਹੈ ਲਓ ਵੀ ਖਾਕੀ ਸਾਹਿਬ ਅੱਜ ਫੇਰ ਮਿਲਣ ਆਏ ਨੇ ਖਾਕੀ ਸਾਹਿਬ ਪਹਿਲਾਂ ਤੁਹਾਡਾ ਸ਼ੁਕਰੀਆ ਤੇ ਇਹ ਦੱਸਿਓ ਫਿਲਮ ਤੇ ਗੱਲ ਹੋਣ ਡਈ ਵੀ ਜਦੋਂ ਤੁਸੀਂ ਵੇਖਦੇ ਸੀ 80s ਦੇ ਵਿੱਚ ਅਸੀਂ ਵੀ ਸੁਣਿਆ ਵੀ ਅਰੂਜ ਬਹੁਤ ਸੀ ਫਿਲਮ ਦਾ ਉਦੋਂ ਮਤਲਬ ਵੀ ਸਿਨੇਮਾ ਬਹੁਤ ਤਗੜਾ ਸੀ ਪਾਕਿਸਤਾਨ ਫਿਲਮ ਇੰਡਸਟਰੀ ਦਾ ਪੰਜਾਬ ਫਿਲਮ ਇੰਡਸਟਰੀ ਦਾ ਤੇ ਉਦੋਂ ਦੇ ਕੀ ਹਾਲਾਤ ਸਨ ਤੇ ਫਿਰ ਜ਼ਵਾਲ ਕਿਉਂ ਆਇਆ ਕੀ ਹੋਇਆ ਸਵਾਲ ਆ ਵੀਸੀਆਰ ਜਦੋਂ ਆਏ ਨਾ ਤੇ ਇਹ ਸਹੂਲਤ ਮਿਲ ਗਈ ਵੀ ਜਿਹੜੀ ਫਿਲਮ ਛਾਂਟੇ ਖਾ ਕੇ ਟਿਕਟਾਂ ਲੈਣ ਲੱਗੇ ਛਾਂਟੇ ਪੈਂਦੇ ਸੀ ਉਹਨਾਂ ਨੂੰ ਸਿਹਤਮੰਦ ਮੁੰਡੇ ਰੱਖਣੇ ਪੈਂਦੇ ਸੀ ਦਿਹਾੜੀਆਂ ਤੇ ਅੱਛਾ ਉਹ ਜੂਤ ਮੇਰ ਕੇ ਲੈਣਾ ਸਿੱਧੀਆਂ ਕਰਾਉਂਦੇ ਤੇ ਇੱਕ ਸੰਗੀਤ ਸਿਨੇਮੇ ਦੇ ਇੱਕ ਬੰਦੇ ਦੀ ਬਾਂਹ ਟੁੱਟ ਗਈ ਉਹ ਦਿਲ ਬਾਂਹ ਪਾਈ ਨਾ ਉਹਨੇ ਇੱਕ ਨੇ ਹੋਰ ਪਾਤੀ ਉਹਨੂੰ ਧੱਕਾ ਮੜਿਆ ਉਹਨੂੰ ਜਦੋਂ ਤੜੀ ਆਈ ਨਾ ਕੱਢ ਆਈ ਬਾਂਹ ਨੂੰ ਉਹਦੀ ਬਾਂਹ ਟੁੱਟ ਗਈ ਟਿਕਟ ਲੈਣ ਵਾਲੀ ਥਾਂ ਤੇ ਫਿਰ ਸਾਡੇ ਆ ਹੁੰਦੀ ਨਹੀਂ ਬੋੜਿਆਂ ਵਾਲੀ ਟਰਾਂਸਪੋਰਟ ਹਾਂਜੀ ਇਹ ਸ਼ਾਮ ਨੂੰ ਨਾ ਰੁਕ ਜਾਂਦੀ ਸੀ ਤੇ ਫਿਰ ਹੁਣ ਵੀ ਰੋਕੀ ਜਾਂਦੀ ਸਿਰਫ ਇਤਵਾਰ ਵਾਲਾ ਸ਼ੋਅ ਹੀ ਇੱਜ਼ਤ ਨਾਲ ਵੇਖ ਕੇ ਘਰ ਆਈਦਾ ਸੀ ਬਾਕੀ ਨੜਕੇ ਤੋਂ ਤੁਰ ਕੇ ਜਾਣਾ ਪੈਂਦਾ ਅੱਛਾ ਉਹ ਇਸ ਕਰਕੇ ਇਹਦੇ ਨਾਲ ਵੀ ਟਾਈਮ ਨਹੀਂ ਤੇ ਘਰੋਂ ਕਿੰਨੀ ਕੀ ਇੱਜ਼ਤ ਹੁੰਦੀ ਜਦੋਂ ਮੋੜ ਸ਼ੋਅ ਵੇਖ ਕੇ ਆਉਂਦੇ ਨਹੀਂ ਉਹ ਅਲਹਮਦੁਲਿਲਾ ਕਿਉਂਕਿ ਕਮਾਈ ਦਾ ਸੀ ਤੇ ਉਹਨਾਂ ਦੀ ਖਾਹਸ਼ ਦੇ ਮੁਤਾਬਕ ਉਹਨਾਂ ਨੂੰ ਦੇ ਕੇ ਮਾਂ ਪਿਓ ਨੂੰ ਅਜ਼ਾਬੀ ਖਰਚੀ ਦੇ ਇਸ ਕਰਕੇ ਨਾ ਘਰ ਦੇ ਸਾਡੇ ਇਖਤਲਾਫ ਕੋਈ ਨਹੀਂ ਸੀ ਅੱਛਾ ਬਾਕੀ ਵੇਖ ਲਓ ਵੀ ਇਹ ਨਵਲਟੀ ਸਿਨੇਮਾ ਕਿੰਨਾ ਦੂਰ ਆ ਤਕਰੀਬਨ 18-19 ਮੀਲ ਸਾਡੇ ਪਿੰਡ ਤੋਂ ਅਸੀਂ ਬਾਹਰ ਹਾਈ ਕਰਾਂ ਨਹੀਂ ਕਈ ਵਾਰ ਦਸੰਬਰ ਚ ਉਥੋਂ ਤੁਰ ਕੇ ਆਖਰੀ ਸ਼ੋਅ ਵੇਖ ਕੇ ਨਾ ਘਰ ਆਏ ਨਵਲਟੀ ਕੋਲ ਸਮੁੰਦਰੀ ਰੋਡ ਤੋਂ ਸਮੁੰਦਰੀ ਹਾਂਜੀ ਨਵਲਟੀ ਸਿਨੇਮੇ ਦਾ ਸੋਲੋ ਤੇ ਇਹ ਤੇ ਮੇਰੇ ਹਾਲ ਰਿਹਾ ਫਿਲਮ ਬੀਨਾ ਦਾ ਉਦੋਂ ਤੇ ਫਿਰ ਪੂਰਾ ਪੇਜ ਉਹਨਾਂ ਦਾ ਹੀ ਅਖਬਾਰ ਦਾ ਜਿਹਦੇ ਤੇ ਇਹ ਖਬਰ ਹੁੰਦੀ ਸੀ ਕਿ ਕਿਹੜੀ ਫਿਲਮ ਕਿੱਥੇ ਲੱਗੀ ਆ ਮੈਨੂੰ ਹੀ ਰਾਂਝਾ ਫਿਲਮ ਦਾ ਨਾ ਬਹੁਤ ਇੱਕ ਦਫਾ 1982 ਚ ਸ਼ੌਕ ਹੋਇਆ ਇਹ ਮੈਂ ਵੇਖਣੀ ਆ ਉਹ ਰੋਜ਼ ਪੇਜ ਚੈੱਕ ਕਰਨਾ ਹਰ ਹਫਤੇ ਉਹ ਲੱਗੇ ਨਾ ਸਾਡੇ ਕਿਤੇ ਲਾਗੇ ਤੇ ਜਦੋਂ ਮੈਂ ਵੇਖੀ ਆ ਨਾ ਕਸੂਰ ਲੱਗੀ ਜਾ ਰਹੀ ਮੈਂ ਪਹਿਲੀ ਵਾਰ ਤੇ ਬਹਿ ਕੇ ਕਸੂਰ ਪਹੁੰਚ ਗਿਆ 11:30 ਵਜੇ ਬਾਅਦ ਵਿੱਚ ਆਏ ਸੀ ਨਾ ਫੈਸਲਾਬਾਦ ਚੀਕੀ ਸਿਨੇਮੇ ਸੀ ਤਾਂ ਵੀ ਨਹੀਂ ਸੀ ਨਹੀਂ ਕਿੰਨੇ 21 ਸਿਨੇਮੇ ਸੀ ਕੱਲੇ ਫੈਸਲਾਬਾਦ ਹੀ ਕੱਲੇ ਫੈਸਲਾਬਾਦ ਚੀਕੀ ਸਿਨੇਮੇ ਅਸੀਂ ਤਾਂ 2-3 ਹੀ ਵੇਖੇ ਸਾਰੇ ਸੰਗੀਤ ਜਿਹੜਾ ਨਾ
ਉਹ ਮੇਰੇ ਸਾਹਮਣੇ ਬਣਿਆ ਤੇ ਸਾਹਮਣੇ ਟੱਟਾ ਆ ਬੰਦ ਹੋਇਆ। ਅੱਛਾ ਕਰ ਲਓ ਵੀ ਇਹ ਕਿਉਂ ਸਵਾਲ ਆਇਆ ਵੀ VCR ਵੀ ਜਿਹੜਾ ਨਾ ਉਹ ਵੀ ਇੱਕ ਕਾਰੋਬਾਰ ਸੀ। ਉਹ ਕਹਿ ਲੋ ਆਜ਼ਾਦਨਾਮੇ ਦੇ ਮੁਤਾਬਕ ਚੱਲਦਾ ਸੀ। ਹੁਣ ਤੇ ਆ ਮੋਬਾਈਲ ਦੇ ਵਿੱਚ ਫਿਲਮ ਆ, ਹਾਂਜੀ ਹਾਂਜੀ ਇਹਦੇ ਕਾਲ ਵੀ ਕਦੀ 6 ਰੁਪਏ ਕਰਨ ਵਾਲੇ ਨੂੰ ਪੈਂਦੇ ਸੀ ਮਿੰਟ ਦੇ, 4 ਸੁਣਨ ਵਾਲੇ ਨੂੰ ਪੈਂਦੇ ਸੀ। ਦੋਵਾਂ ਨੂੰ ਹਾਂ ਜੀ ਦੋਵਾਂ ਨੂੰ ਪੇ ਕਰਨਾ ਪੈਂਦਾ। ਦੋਵਾਂ ਨੂੰ ਪੇ ਕਰਨਾ ਪੈਂਦਾ। ਹੁਣ ਇਹ ਸਭ ਤੋਂ ਸਹੂਲੀਅਤ ਦੀ ਵਜ੍ਹਾ ਤੋਂ ਸਿਨੇਮੇ ਦੀ ਮੰਗ ਦੀ ਸਾਡੀ ਜ਼ਰੂਰਤ ਹੁੰਦੀ ਨਾ। ਹੁਣ ਵੀ ਸਿਨੇਮੇ ਜਾ ਕੇ ਫਿਲਮ ਵੇਖੀਏ, ਸਿਨੇਮੇ ਵਾਲਿਆਂ ਨੇ ਉੱਥੋਂ ਲਿਆਉਣਾ ਜਿਹੜੀ ਕੰਪਨੀ ਦੀ ਫਿਲਮ ਆ ਰੀਲ ਆ, ਹਾਂਜੀ ਹਾਂਜੀ ਉਹਨਾਂ ਨੂੰ ਉੱਥੋਂ ਬੁਕਿੰਗ ਹੋਣੀ, ਪ੍ਰਾਈਵੇਟ ਦਾ ਇੱਕ ਤਰੀਕਾ ਸੀ। ਤੇ ਹੁਣ ਨਾ ਆਮਦਨ ਦਾ ਤਰੀਕਾ ਕੋਈ ਨਹੀਂ, ਨਾ ਉਹਦੇ ਮੁਆਵਜ਼ੇ ਦਾ ਕੋਈ ਨਹੀਂ, ਇਸ ਗੱਲ 'ਚ ਤੁਹਾਡਾ ਨਾਲ ਇਖਤਲਾਫ ਹੈ ਬਿਲਕੁਲ, ਕਿਉਂਕਿ ਦੁਨੀਆ ਪੂਰੀ ਦਾ ਸਿਨੇਮਾ ਬਹੁਤ ਤਗੜਾ ਵੱਡਾ ਸਿਨੇਮਾ। ਸਾਡੇ ਇੱਥੇ ਇਹਨਾਂ ਨੇ ਪੰਜਾਬ ਦਾ ਸਿਨੇਮਾ ਖਾਸ ਤੌਰ 'ਤੇ ਪਾਕਿਸਤਾਨ ਪੂਰੇ ਦੇ ਇਹਨਾਂ ਨੇ ਵਿੱਚ ਫਜ਼ੂਲੀਅਤ ਬਹੁਤ ਪਾ ਲਈ। ਇਨਵੈਸਟਰ ਆਏ, ਉਹਨੇ 50 ਲੱਖ ਰੁਪਇਆ ਲਿਆਂਦਾ, ਉਹਨੇ ਆਖਿਆ ਮੈਂ ਹੀ ਰੋਣਾ, ਮੇਰੀ ਸਟੋਰੀ ਆ, ਮੈਂ ਹੀ ਗੰਡਾਸਾ ਫੜਨਾ, ਮੈਂ ਹੀ ਸਾਰਿਆਂ ਨੂੰ ਮਾਰਨਾ। ਉਹ ਇੱਕੋ ਤਰ੍ਹਾਂ ਦੇ ਗਾਣੇ ਜਿਹੜੇ ਗਵਾ ਕੇ 20,000 ਦੇ ਕੇ ਉਹ ਗੰਦ ਪਾਇਆ, ਤੇ ਉਦੋਂ ਦਾ ਇੱਥੇ ਸਵਾਲ ਆਇਆ ਸਿਨੇਮਾ ਦੇ ਨਾਲ ਦੇ ਪੰਜਾਬ ਚੱਲੋ, ਲੋੜ ਤੇ ਉੱਥੇ ਵੀ ਨਹੀਂ। ਉਹ ਸਾਡਾ ਵੱਡਾ ਇੰਟਰਨੈਟ ਵਧੀਆ ਚੱਲਦੇ ਨੇ, ਪੂਰੀ ਦੁਨੀਆ ਦੇ 6G ਚੱਲਣ ਡਿਆ, 5G ਚੱਲਦਾ, ਬਰਾਦਰੀਆਂ ਲੈ ਇੰਟਰਨੈਟ ਤੇ ਉੱਥੇ ਵੀ ਹੈਗਾ। ਸਾਡੇ ਤੇ ਆਹ ਚੀਜ਼ ਆ ਗਈ ਜਿਹੜੀ ਲੈ ਗਈ ਸਿਨੇਮੇ ਹੋਰ ਇਸੇ ਤਰ੍ਹਾਂ ਹੀ ਹਾਂ। ਸਟੋਰੀ ਸ਼ਾਇਦ ਅੱਧੀ ਕੀ ਗੱਲ ਮੇਰੀ ਰਲਦੀ ਹੋਵੇ ਕਿ 86 ਤੋਂ ਬਾਅਦ ਨਾ ਫਿਲਮਾਂ ਨਾ ਸਟੋਰ ਗਿਆ ਤੇ ਨਾ ਅਦਾਕਾਰ ਚੱਜਦੇ। ਇਹ ਮੈਂ ਗੱਲ ਕਰ ਚੁੱਕਾ। ਨਹੀਂ, ਅਦਾਕਾਰ ਤੇ ਪੈਦਾ ਹੋ ਜਾਂਦੇ ਆ ਜਦੋਂ ਓਪਰਚੁਨਿਟੀ ਆਉਣ, ਅਦਾਕਾਰ ਤੇ ਲੱਭ ਜਾਂਦੇ ਆ। ਅਦਾਕਾਰ ਤੇ ਇੱਥੋਂ ਤੁਹਾਨੂੰ 2-3 ਲੱਭ ਜਾਣੇ। ਇੱਥੇ ਬੈਠੇ 2-3 ਬੰਦੇ ਵਿੱਚ ਇੱਕ ਤੇ ਆ ਬੈਠਾ ਜੇ, ਆ ਵੀ ਅਦਾਕਾਰੀ। ਸ਼ਾਮ ਹੋ ਗਈ ਆ, ਮੋਰ ਤੇ ਸਵੇਰ ਤੇ ਛੱਡੇ ਆ ਤੇ ਤੁਰੇ ਫਿਰਨੇ। ਮੈਂ ਇਹਨਾਂ ਨੂੰ ਕਬੂਤਰਾਂ ਨੂੰ ਵੀ ਛੱਡ ਦਈਏ। ਆਜੋ 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 ਆਜੋ। ਰੌਣਕ ਬਣਾਈ ਨੇ ਬੈਠੇ। ਪਰ ਜਿਹੜੇ ਚੂਚੇ ਆ ਨਾ, ਚੂਚੇ ਲਈ 2 ਦਿਨ ਨਹੀਂ ਛੱਡਣੇ, ਵੈਰਾਂ ਦਾ 2 ਦਿਨ ਇਹਨਾਂ ਨੂੰ ਰੱਖੋ, ਫੇਰ ਛੱਡਾਂਗੇ। ਆਜੋ ਆਜੋ ਵੀ ਨਿਕਲੋ ਨਿਕਲੋ ਭਾਈ ਨਿਕਲੋ। ਰੱਖ ਦੇ ਪਾਣੀ, ਇਹਨਾਂ ਨੂੰ ਦਾਣਾ ਪਾ ਦੇ ਥੋੜਾ ਜਿਹਾ। ਮੋਰ ਕਿੱਥੇ ਗਏ ਨੇ? ਮੋਰ ਮੈਂ ਮੋਰ ਹੀ ਜਰਾ ਵੇਖ ਕੇ ਆਵਾਂ। ਨਹੀਂ ਹੁਣ ਤਾਂ ਪੂਰੇ ਕੱਜ ਸਵੇਰ ਦੇ ਛੱਡੇ ਇਹਨਾਂ ਨੂੰ, ਕੋਈ ਮਤਲਬ ਅੱਜ ਇਹਨਾਂ ਕੋਸ਼ਿਸ਼ ਨਹੀਂ ਕੀਤੀ ਉੱਡਣ ਦੀ, ਨਹੀਂ ਤੇ ਕੰਨ ਟੱਪ ਕੇ ਨਾ ਪਾਰ ਚੱਲ ਜਾਂਦੇ ਅੱਗੇ 2 ਕਰਾਂਗੇ। ਤੇ ਹੁਣ ਤੇ ਦਿਲ ਤੋਂ ਲੱਗਾ ਇਹਨਾਂ ਦਾ ਪੂਰਾ। ਹੁਣ ਹੈ ਵੀ ਵੈਸੇ ਆਂਡਿਆਂ ਤੇ ਨੇ। ਤੇ ਇੱਧਰ ਸਾਈਂ ਹੋਣਾ ਨੇ ਅੱਜ ਫੇਰ ਪਤੀਲਾ ਚਾੜਤਾ। ਸਾਈਂ ਜੀ ਚਿਕਨ ਕੋਰਮਾ ਬਣ ਰਿਹਾ। ਵਾਹ ਵਾਹ ਵਾਹ, ਸਾਈਂ ਕਮਾਲ ਕਰੀ ਜਾਂਦਾ। ਦੁੱਧ ਬਾਲਦਾ ਕੁੱਤੇ ਵਾਸਤੇ। ਲਓ ਵੀ, ਇਹਦਾ ਨਾਂ ਤੁਸੀਂ ਵੈਸੇ ਤੇ ਜ਼ੁਬੈਰ ਨੇ ਇਹਦਾ ਨਾਂ ਰੱਖਿਆ ਰੌਕੀ, ਤੇ ਅੱਜ ਕੁਝ ਦੋਸਤਾਂ ਨੇ ਸੁਜੈਸਟ ਕੀਤੇ 1-2 ਨਾਂ, ਤੇ ਇਹਦਾ ਨਾਮ ਵੀ ਆਪਾਂ ਆਪਣੇ ਹਿਸਾਬ ਨਾਲ ਰੱਖਣਾ। ਰੌਕੀ ਮੈਨੂੰ ਇੰਗਲਿਸ਼ ਜਿਹਾ ਲੱਗਦਾ ਹੋਰ ਤਰ੍ਹਾਂ ਦਾ, ਵੈਸੇ ਜਿਹੜਾ ਰੱਖਣ ਲੱਗੇ ਉਹ ਵੀ ਇੰਗਲਿਸ਼ ਹੀ ਆ। ਤੇ ਇਹਨਾਂ ਨੂੰ ਦੁੱਧ ਦੀ ਵੀ ਇਹਨੂੰ ਪਾਉਣਾ ਮੈਂ। ਮਹਿਮਾਨ ਆਏ ਵੀ ਨੇ ਤੇ ਕੁਛ ਹੋਰ ਆ ਰਹੇ ਨੇ, ਸੋ ਇਸ ਤੋਂ ਤੰਦੂਰ ਅੱਜ ਵੀ ਤਾਉਣਾ ਕਿ ਨਹੀਂ? ਹੈਂ ਮਹਿਮਾਨਾਂ ਦੇ ਹਿਸਾਬ ਨਾਲ ਭਾਜੀ। ਅੱਛਾ ਚਲੋ ਪਤਾ ਲੱਗ ਜਾਂਦਾ ਕਿੰਨੇ ਕੇ, ਫੇਰ ਧੋਂਦੇ। ਲੈਣ ਦਾ ਨਾ VCR। ਅੱਜ ਜਿਹੜੀ ਤੁਸੀਂ ਗੱਲ ਸੁਣਾਉਣ ਡਿਆ ਨਾ VCR ਵਾਲੀ, ਇਹ ਦੁਬਾਰਾ ਸੁਣਾਓ। ਇਹ ਤਾਂ ਬਹੁਤ ਵੀਰਿਆ ਲੋਕ ਨਾ ਜਨੂਨ ਦੀ ਹੱਦ ਤੱਕ ਇਹਨਾਂ ਨੂੰ ਸ਼ੌਕ ਹੁੰਦਾ ਹੈ ਵੀ ਇਹ ਕੁਝ ਵੇਖੀਏ ਜਾ ਕੇ। ਪਿੰਡ ਚ ਆਉਣਾ ਨਾ VCR, ਤੇ ਬਾਅਦ ਵਿਹੜੇ ਤੰਗ ਹੁੰਦੇ ਆ, ਉਹਨਾਂ ਕੋਲ ਇਹਨੇ ਜਿਹੜੇ ਹੈ ਨਾ ਸ਼ੌਕੀਨ ਭਾਈ ਨਾ ਜਾਣੇ। ਉਹ ਇਸੇ ਤਰ੍ਹਾਂ ਮੇਰਾ ਇੱਕ ਮਲਕ ਬੂਟਾ ਵਾ ਸ਼ਗਿਰਦ, ਉਹਦੀ ਸ਼ਾਦੀ ਤੇ ਉਹਨਾਂ ਨੇ VCR ਲੈ ਆਂਦਾ। ਉਹ ਹੁਣ ਜਿਹੜੀ ਐਸੀ ਨਾ ਜਗ੍ਹਾ ਤੰਗ ਸੀ, ਜਿੰਨਿਆਂ ਕੋਲ ਬੈਠਿਆ ਗਿਆ ਉਹਨਾਂ ਬਾਅਦ, ਤੇ ਉਹ ਜਿਨ੍ਹਾਂ ਨੂੰ ਨਾ ਮੌਕਾ ਮਿਲਿਆ ਉਹਨਾਂ ਜਾ ਕੇ ਡੀਆਂ ਲਾਉਂਦੀਆਂ। ਅੱਛਾ, ਸਾਡੇ ਬੜੇ ਅਜ਼ੀਜ਼ ਰਿਸ਼ਤੇਦਾਰ ਜਾਂ ਆਂਢ ਗੁਆਂਢ ਬੜੇ ਬੱਚੇ ਸਾਡੇ ਨਾ ਪਿੰਡ ਦੇ ਵਾਪਡਾ ਚ, ਉਹ ਕਿਸੇ ਦਾ ਜਾ ਕੇ ਨਾ ਉਹ ਖਿਦਮਤ ਹਾਸਲ ਕੀਤੀ, ਉਹਨਾਂ ਨੇ ਕਿਹਾ ਵੀ ਕੀ ਲਾ ਰਹੇ ਉਹਨਾਂ ਵਿਚਾਰੇ ਲਾਤੀ। ਫਿਰ ਉਹਨਾਂ ਲਾਤੀ। ਉਹ ਦੇਖਿਆ ਨਾ ਵੀ ਇਹ ਗੀਤ ਜਾਣ ਕੇ ਲਾਉਂਦੇ ਆ,
ਫਿਰ ਮੈਂ ਆਪਣੇ ਤਾਏ ਦੇ ਬੇਟੇ ਨੂੰ ਉਹ ਡੀਆਂ ਦਾ ਰਾਖਾ ਪਾ ਗਿਆ, ਉਹਨੇ ਮੰਜੀ ਡਾਈ ਲਾ ਕੇ ਬਰਸੀ ਲਿਆ ਕੇ ਨਾ ਰੱਖੀ, ਉਹਨੇ ਕਿਹਾ ਹੁਣ ਜਿਹੜਾ ਲਾਊ ਫਿਰ ਉਹ ਸਿੱਧਾ ਬਰਸੀ ਖਾਊਗਾ। ਇਸ ਤਰ੍ਹਾਂ ਨਾ ਫਿਲਮ ਵੇਖਣ ਵਾਸਤੇ ਪਰਚੀ ਦਾ ਡੀਆਂ ਦੀ ਰਾਖੀ ਨਹੀਂ ਬੰਦਾ ਚਾਹੀਦਾ। ਫਿਲਮ ਵੇਖੀ ਜਾਵੇ। ਫਿਲਮ ਨੂੰ ਡਿਸਟਰਬ ਨਾ ਕਰੇ। ਸਾਡੇ ਨਾ ਮੇਰੇ ਚਾਚੇ ਦਾ ਪੋਤੇ ਸ਼ਾਹਜਹਾਂ, ਪਤਾ ਤੁਹਾਨੂੰ, ਉਹਦੀ ਐਵੇਂ ਪਹਿਲਾਂ ਆਮ ਹੁੰਦਾ ਸੀ ਖੁਸਰੇ ਵਿਆਹਾਂ ਤੇ ਆਉਣੇ ਮਹਿੰਦੀ ਵਾਲੇ ਦਿਨ, ਪਸਾਈਆਂ ਦੇ ਖੁਸਰੇ ਆਏ ਤੇ ਉਹ ਹੁਣ ਜਾਵੇ ਵੀ ਨਾ ਉੱਥੇ ਤੇ ਬੀਜਦੀ ਆ ਤੇ ਟਰਾਂਸਫਾਰਮਰ ਐਵੇਂ ਮਾਰ ਕੇ ਕੋਈ ਸ਼ਾਇਦ ਉਹਨਾਂ ਦੀ ਬੰਦ ਕਰ ਆਇਆ ਲਾਈਟ। ਉਹ ਜਗ੍ਹਾ ਨੇ ਨਾ ਖੇਡਣਾ ਨਾ ਖੇਡਣਾ ਅਸਲ ਮੱਖੀ ਬਹੁਤ ਆ। ਕੱਲ ਨੂੰ ਫੇਰ ਸਪਰੇਅ ਪਾਈ ਪਈ ਹੈ, ਇੱਕ ਵਾਰੀ ਕਰੋ, ਚਲੋ ਥੋੜੀ ਬਹੁਤੀ ਘਟੂਗੀ ਨਾ। ਚਲੋ ਕੱਲ ਨੂੰ ਕਰ ਲੈਂਦੇ ਫਿਰ। ਮੈਨੂੰ ਲੱਗਦਾ ਕਮਾਦ ਦਾ ਕਰਕੇ ਬਹੁਤੀ ਹੁੰਦੀ ਹੈ ਹਨਾ। ਇਹ ਵੀ ਬੜੀ ਆਵਾਜ਼ ਆ ਰਹੀ ਮੱਖੀ ਇੱਥੇ ਬੈਠੀ। ਚਲੋ ਇਹਦੇ ਨਾਲ ਦੀਆਂ 2-3 ਲਿਆਉਨੇ, ਹੋਰ ਛੁੱਟੀਆਂ ਮੁੱਕ ਗਈਆਂ ਤੇ ਮਾਰਦੀ ਮੁਰਦੀ ਨੇ ਨਾ ਪੱਠਿਆਂ ਤੇ ਚੱਲੀ ਆ। ਪੱਠਿਆਂ ਚੱਲੀ ਆਹੋ ਪੁੱਲੇ ਚੱਲ ਗਿਆ, ਮੈਂ ਜਦੋਂ ਦਿਲ ਕੀਤਾ ਰੋਕ ਖਾ ਲਿਆ, ਜਦੋਂ ਦਿਲ ਕੀਤਾ ਪਾ ਲਿਆ। ਹਾਂ ਬਈ ਇੱਕ ਤੇ ਦਾ ਪਟਾ ਲਿਆਉਣਾ ਫੈਸਲ ਕੱਲ ਨੂੰ, ਸੋਹਣਾ ਜਿਹਾ ਇਹਦਾ ਪਟਾ ਲੈ ਕੇ ਆਉਣਾ। ਪਤਾ ਵੀ ਲਾਉਣਾ ਨਾਲ ਨਾ ਝੋਟੇ ਦੇ ਨੱਕ ਚ ਪਾਉਣ ਵਾਲਾ ਹੁੰਦਾ ਵਾ। ਉਹ ਵੀ ਉਹ ਅਬਦੁੱਲਾ ਮੈਡੀਕਲ ਸਟੋਰ ਤੋਂ ਲੱਭ ਜਾਣਾ। ਮੈਂ 3-4 ਵੀਆਂ ਪਰ ਚੇਤਾ ਨਹੀਂ ਆ ਲਿਆਉਣ ਦਾ। ਤੇ ਇਹਦਾ ਨਾਮ ਆਪਾਂ ਰੱਖ ਦੇਣਾ ਜੈਕ। ਜੈਕ 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 ਜੈਕ। ਆ ਫੜ ਮੈਨੂੰ, ਮੈਂ ਉੱਧਰ ਬਾਹਰ ਖੜਾ ਨੂੰ ਪਾਈਏ ਦੁੱਧ ਫਿਰ। ਰੱਖ ਲੋ ਜਾ। ਦੁੱਧ ਬਣਾਵਾਂ ਭਾਈ, ਦੁੱਧ ਖਬਰ ਕਰ। ਉਹ ਖਲੋ ਜਾ। ਹਾਂ ਪਹਿਲਾਂ ਗਲ ਤੋਂ ਖੋਲ ਲੋ। ਨਹੀਂ ਇੱਥੇ ਬੋਲ ਲੈ ਕੋਈ, ਮੈਂ ਉਦਾਂ ਲੱਗਾ ਪਿਆਰ ਕਰਨ ਲਿਆ। ਛੱਡ ਜਾ, ਉਹਦਾ ਮੈਂ ਖੁੱਲਣ ਲੱਗਾ। ਉਹ ਆਪਣਾ ਸਾਈਂ ਪਾਣੀ ਪਿਆਈ, ਮੇਰੇ ਦਿਲ ਬਹਿ ਗਿਆ ਜੀ। ਮੈਂ ਸਾਹ ਹੋ ਦਵੇ ਤਾਂ ਅੱਜ ਸਹੀ ਕਿਆ ਕਾ ਗਾਈ ਮਿਲਦੀ ਆ ਜਾ। ਇਹ ਗਾਈ ਸਪੈਸ਼ਲ ਜੈਕ ਵਾਸਤੇ ਆਈ ਆ। ਇਹ ਜੈਕ ਵਾਸਤੇ ਆਈ ਗਾਈ। ਹਾਂ ਆ ਜਾ ਮੈਨੂੰ ਵਧੀਆ ਵਾ ਤਾਂ ਪਤਾ ਵਧੀਆ ਲਿਆ ਚੱਲ ਓਹੋ ਫਨੀ। ਇਹ ਆ ਚੌਂਕੀਦਾਰ। ਹਾਂ ਰੱਸੀ ਨਹੀਂ ਖੋਲਣੀ, ਇਹ ਵੀ ਖੋਲ ਹੀ ਲਾ। ਆ ਸਿਕੰਦਰ ਨੂੰ ਦੇਖ ਲਾ ਦੁੱਧ ਦਾ। ਸਿਕੰਦਰ ਦੁੱਧ ਲੈ ਕੇ ਆ। ਫੜ ਲੈ। ਆ ਗਿਆ। ਕੀ ਲੈ ਕੇ ਆਇਆ? ਦੁੱਧੂ ਸਿਕੰਦਰ ਪਾਸ। ਹਾਂ ਉਹ ਸਾਰਾ ਰੋਡ ਤੇ ਹੀ ਹੋ। ਓਏ ਦਾ ਲੱਗਦਾ ਹੈ ਤੇ ਤੂੰ ਮੈਨੂੰ ਦੱਸ ਦੇ ਪੁੱਤ, ਮੈਂ ਪਾਦਾ ਤੂੰ ਸਾਰਾ ਰੋਡ ਦਾ। ਦੁੱਧ ਰੋਡ ਦਾ ਹੀ ਸਾਰਾ ਹੈ। ਦਬਲ ਦਿਲ ਕਰਨੇ। ਮੈਂ ਕੋਈ ਨਹੀਂ। ਦਬਲ ਕੀ ਦਿਲ ਕਰਨੇ ਤੇਰਾ? ਦਬਲ ਕੀ ਦਬਲ ਸ਼ਾਮ ਗਈ ਹੋ 5:30 ਦਾ ਟਾਈਮ ਹੋ ਗਿਆ ਤੇ ਮਾਲ ਸਾਰਾ ਰੱਜ ਕੇ ਮਾਸ਼ਾਅੱਲਾ ਬੈਠਾ। ਅਸੀਂ ਹੁਣ ਆਪਣੇ 9-11 ਨੂੰ ਇੱਕ ਵਾਰੀ ਖਾਲ ਝਾੜ ਦਈਏ ਤੇ ਲੈਲਾ ਨੂੰ ਵੀ ਚਾਹੀਦੀ ਤੇ ਲੈਲਾ ਨੂੰ ਵੀ ਆ, ਪਰ ਇਹ ਟਿਕਦੀ ਨਹੀਂ ਗੀ। ਰੋਟੀ ਮੈਂ ਚਾਰਨ ਦੀ ਕੋਸ਼ਿਸ਼ ਕਰਦਾ ਪਰ ਇਹ ਨਾ ਲਾਗੇ ਲੱਗਣ ਨਹੀਂ ਫਿਲਹਾਲ ਦਿੰਦੀ। ਚਾਚਾ ਇਹਨੂੰ ਪਹਿਲਾਂ ਚਾਰ ਕੇ ਵੇਖੀਏ।
ਨਹੀਂ ਲਾਈਦਾ ਨਹੀਂ ਲਾਗੇ ਲੱਗਣ ਦਿੰਦੇ ਇਹ ਪਤਾ ਨਹੀਂ ਇਹ ਕਿੰਨੀ ਕੁ ਦੇਰ ਨੂੰ ਇਹਨੇ ਗਿੱਜਣਾ ਹਲੇ ਇਹ ਹਲੇ ਨਹੀਂ ਲਾਗੇ ਲੱਗਣ ਦਿੰਦੇ Hello. ਇਹਨੂੰ ਫੜ ਕੇ ਫਿਰ ਦੇਣੀ ਪੈਣੀ ਮੈਨੂੰ ਹਾਂਜੀ ਚੱਲ ਉੱਠ ਜੋੜ ਜੋੜ ਨਹੀਂ ਚਾਚਾ ਰੱਜਿਆ ਜੀ ਇਹ ਵੀ ਨਹੀਂ ਚਾਹਤਾ ਰੱਜਿਆ ਆ ਸਾਰੀ ਆਵਾਜ਼ ਗੱਡੀ ਆ ਮੈਂ ਸੈੱਟ ਕਰ ਲੈਣਾ ਹਾਂ ਤੂੰ ਦੇ ਹੁਣ ਆ ਕੇ ਆ ਜਾ ਮੇਰੇ ਵਾਲਾ ਕੰਮ ਨਹੀਂ ਮੈਨੂੰ ਲੱਗਦਾ ਮੈਂ ਨਾ ਤਜਰਬਾਕਾਰ ਬੰਦਾ ਕੋਈ ਨਹੀਂ ਆਪੇ ਹੌਲੀ ਹੌਲੀ ਆ ਜਾਣਾ ਬਸ ਕਰ ਹੁਣ ਤੇ ਆਓ ਜੀ ਚੱਲ ਚਾਚਾ ਹੁਣ ਤੂੰ ਦੇ ਮੇਰੇ ਹਿਸਾਬ ਚ ਨਹੀਂ ਆਇਆ ਚੱਲ ਖੋਲ ਵੇਖੀ ਯਾਰ ਤਜਰਬੇ ਦਾ ਪਤਾ ਲੱਗਦਾ ਨਾ ਖਾਲਾ ਤੂੰ ਵੀ ਖਾਲਾ ਲੈ ਇਹ ਹੌਲੀ ਹੌਲੀ ਲੱਗੂਗਾ ਮੈਨੂੰ ਲੱਗਾ ਖਲ ਤੋਂ ਵੈਸੇ ਸਾਈਲੇਜ ਪਾਈ ਦਾ ਲੋੜ ਤੇ ਨਹੀਂ ਹੁੰਦੀ ਲੇਕਿਨ ਚਲੋ ਇਹ ਵੀ ਮਾਲੀ ਹੈ ਇਹ ਚੰਗੀ ਵਾ ਖਾ ਗੋੜ ਦਰਾ ਦੇ ਮਗਰਬ ਦੀ ਨਮਾਜ਼ ਹੋ ਗਈ ਹੈ ਫਿਰ ਚਾਚਾ ਜੀ ਪੱਠੇ ਪਾਤੇ ਫਿਰ ਇੱਕ ਵਾਰੀ ਹਾਂ ਕੱਲਾ ਸੈਲੇਜ ਕੱਲਾ ਸਾਲੇ ਪਾ ਜੀ ਚਲੋ ਸਹੀ ਹੈ ਵੇਖ ਲਓ ਨਾ ਫੈਸਲ ਇੱਕ ਟਾਈਮ ਕਰਨਾ ਆਪਾਂ ਹਰਿਆ ਆਪਾਂ ਐਵੇਂ ਕਰਿਆ ਕਰਨਾ ਕਿ ਸਵੇਰ ਟਾਈਮ ਨਾ ਜਿਹੜਾ ਹਾਂ ਦੋ ਹਰੇ ਦੀਆਂ ਪੰਡਾਂ ਦੀਆਂ ਲਿਆ ਕੇ ਨਾ ਧੂੜੀ ਚੜਾ ਕੇ ਉਹ ਸੁੱਟਿਆ ਕਰਨਾ ਹਾਂ ਸ਼ਾਮ ਟਾਈਮ ਸਾਲੇ ਦੋ ਡੱਗੇ ਸੈਲੇਜ ਦੇ ਸੁੱਟਦੇ ਇੱਕ ਉਧਰ ਇੱਕ ਉਧਰ ਨਹੀਂ ਤੂੜੀ ਭਾਵੇਂ ਸੈਲੇਜ ਤੇ ਨਾ ਵੀ ਕੀਤੀ ਨਹੀਂ ਸਾਲੇ ਦੀ ਤੂੜੀ ਕਰਨ ਦੀ ਲੋੜ ਨਹੀਂ ਹੁੰਦੀ ਤੇ ਇਹ ਖਾ ਗਈ ਉਹ ਪਾਇਆ ਮਿੱਠਾ ਸੋਡਾ ਪਾਇਆ ਧੂੜਿਆ ਵਿੱਚ? ਹਾਂਜੀ ਚਲੋ ਲਾਜ਼ਮੀ ਪਾਇਆ ਕਰੋ ਠੀਕ ਹੈ ਉਹ ਜ਼ਰੂਰ ਪੀਂਦਾ ਹਾਂ ਲੋ ਵੀ ਡੰਗਰ ਫੇਰ ਆਪਣੇ ਲੱਗ ਪਏ ਖਾਣ ਪੀਣ ਤੇ ਅੱਜ ਮਗਰਬ ਹੋ ਗਈ ਇੱਥੇ ਹੀ ਹਲੇ ਰਾਤ ਤੱਕ ਇੱਥੇ ਰੌਣਕ ਲੱਗਣੀ ਮੇਰਾ ਦੋਸਤ ਜ਼ਫਰ ਹੈ ਤੇ ਕਿਫਲ ਉਹ ਆ ਰਹੇ ਨੇ ਕੁਝ ਹੋਰ ਦੋਸਤ ਆ ਇਹਨਾਂ ਲਈ ਖਾਣਾ ਖੁਣਾ ਬਣਾਇਆ ਤੇ ਆਪਾਂ ਰਾਤ ਤੱਕ ਇੱਥੇ ਹੀ ਆ ਉਹ ਛੁੱਟੀਆਂ ਚੱਲਦੀਆਂ ਸੋ ਸਾਰੇ ਇਕੱਠੇ ਹੋਈ ਦਾ ਅੱਜ ਵੀ ਰੌਣਕ ਪੂਰੀ ਲੱਗੀ ਰਹੀ ਬਾਵਲ ਨਗਰ ਤੋਂ ਸੈਫ ਚੀਮੇ ਹੋਰੀ ਬਾਬਰ ਹੋਰੀ ਹੋਰ ਬਹੁਤ ਸਾਰੇ ਦੋਸਤ ਆਏ ਮਿਲ ਤੇ ਉਹਨਾਂ ਨਾਲ ਲਾਹੌਰ ਤੋਂ ਮੁੰਡਾ ਆਇਆ ਸੀ ਉਹ ਮੇਰੇ ਖਿਆਲ ਚਲਾ ਗਿਆ ਉਹਨੂੰ ਖਾਣਾ ਨਹੀਂ ਖਵਾਇਆ ਉਦੋਂ ਹੀ ਚਲਾ ਗਿਆ ਉਹ ਫਰਿਆਦ ਨਾਲ ਚਲ ਗਿਆ ਆਂਦਾ ਸੀ ਮੈਂ ਕਿਤੇ ਕੰਮ ਆ ਇੱਕ ਦੋ ਮੈਨੂੰ ਅੱਛਾ ਤੇ ਉਹ ਚਲ ਗਿਆ ਵਾ ਚਲੋ ਤੇ ਉਹ ਮੇਰੇ ਮੈਂ ਜਦੋਂ ਵਿਆਹ ਗਏ ਆ ਉਦੋਂ ਮਗਰੋਂ ਚਲਾ ਗਿਆ ਤੇ ਮੈਂ ਤਾਂ ਨਾ ਵੀ ਖਾਣਾ ਖੁਣਾ ਖਾ ਕੇ ਜਾਂਦਾ ਉਦਾਂ ਹੀ ਤੁਰ ਗਿਆ ਜਾਂਦਾ ਮੈਨੂੰ ਇੱਕ ਦੋ ਕੰਮ ਆ ਤੇ ਮੈਂ ਜਾਣਾ ਵਾ ਮੈਂ ਕਿਹਾ ਖਾਣਾ ਖਾ ਕੇ ਜਾਣਾ ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਮਿਲਦੇ ਤੁਹਾਨੂੰ ਕੱਲ ਇੱਕ ਨਵੇਂ ਵੀਡੀਓ ਨਵੇਂ ਦਿਨ ਦੇ ਨਾਲ ਰੱਬ ਰੱਖ